जी डॉक्टर साहब, प्रोग्राम ਨੂੰ ਹੋਰ ਅੱਗੇ ਵਧਾਉਂਦੇ ਫੇਸਬੁੱਕ ਮੈਸੇਜ ਪੜ੍ਹਦੇ ਆ। ਐਡਲੇਡ ਆਸਟ੍ਰੇਲੀਆ ਤੋਂ ਵੀਰ ਨਵਰੂਪ ਸਿੰਘ, ਐਡੀਲੇਡ ਆਸਟ੍ਰੇਲੀਆ ਤੋਂ ਵੀਰ ਨਵਰੂਪ ਸਿੰਘ ਜੀ ਦਾ ਇਹ ਲਿਖਦੇ ਹਨ, ਪਿਛਲੇ ਸਾਲ ਜੁਲਾਈ ਤੋਂ ਇੱਕ ਵੀਡੀਓ ਫੇਸਬੁੱਕ ਤੇ ਲੋਕਾਂ ਦੀ ਖਿੱਚ ਦਾ ਕੇਂਦਰ ਬਣੀ ਰਹੀ। ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਕੀ ਤੁਸੀਂ ਇਸ ਬਾਰੇ ਕੁਝ ਦੱਸ ਸਕਦੇ ਹੋ? ਡਾਕਟਰ ਸਾਹਿਬ, ਇਸ ਵੀਡੀਓ ਵਿੱਚ ਇੱਕ ਦਲਿਤ ਵੀਰ ਨੇ ਭਾਰਤ ਵਿੱਚ ਵਸਦੇ ਸਾਰੇ ਲੋਕਾਂ ਨੂੰ ਬ੍ਰਾਹਮਣਵਾਦ ਨੂੰ ਖਤਮ ਕਰਨ ਦਾ ਸੱਦਾ ਦਿੱਤਾ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਗ੍ਰੰਥ ਸਾਹਿਬ ਦੇ ਰੂਪ ਵਿੱਚ ਗੁਰੂਆਂ ਦੀ ਬਾਣੀ ਹੈ, ਜਿਸ ਨੇ ਸਿੱਖਾਂ 'ਚ ਆਤਮ ਵਿਸ਼ਵਾਸ ਅਤੇ ਹੱਕਾਂ ਲਈ ਲੜਨ ਦਾ ਜਜ਼ਬਾ ਭਰਿਆ ਹੈ, ਪਰ ਉਹਨਾਂ ਕੋਲ ਸੇਧ ਦੇਣ ਲਈ ਕੋਈ ਵੀ ਨਹੀਂ। ਵੀਰ ਨੇ ਸਿੱਖਾਂ ਨੂੰ ਅਪੀਲ ਕੀਤੀ ਕਿ ਉਹ ਸਾਰੇ ਭਾਰਤ ਵਾਸੀਆਂ ਨੂੰ ਇਸ ਬ੍ਰਾਹਮਣਵਾਦੀ ਦਲਦਲ ਵਿੱਚੋਂ ਕੱਢਣ। ਇਹ ਸਿੱਖਾਂ ਦੀ ਜ਼ਿੰਮੇਵਾਰੀ ਹੈ। ਗੁਰੂ ਸਾਹਿਬ ਸਾਡੇ ਵੀ ਹਨ। ਉਹਨਾਂ ਕਿਹਾ ਕਿ ਸਿੱਖ ਦਾ ਮਤਲਬ ਹੀ ਸਿੱਖਣਾ ਹੈ ਤੇ ਦੂਜੇ ਪਾਸੇ ਬ੍ਰਾਹਮਣਵਾਦੀ ਸਿਸਟਮ 'ਚ ਉਹਨਾਂ ਨੂੰ ਸਿੱਖਣ ਪੜ੍ਹਨ ਦੀ ਇਜਾਜ਼ਤ ਹੀ ਨਹੀਂ। ਇਹਨਾਂ ਬ੍ਰਾਹਮਣਵਾਦੀ ਕਿਤਾਬਾਂ ਨੂੰ ਸਾਡੇ ਬਿਨਾ ਹਾਲਾਤ ਸੁਧਰ ਨਹੀਂ ਸਕਦੇ। ਜੀ ਡਾਕਟਰ ਸਾਹਿਬ। ਵੀਰ ਨਵਰੂਪ ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਲਿਖਿਆ ਔਰ ਉਹਨਾਂ ਨੇ ਜਿਸ ਵੀਡੀਓ ਨੂੰ ਰੈਫਰ ਕੀਤਾ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੇ ਗੰਭੀਰ ਦਲਿਤ ਚਿੰਤਕ ਪੁਰਾਣੇ ਸਮੇਂ 'ਚ ਵੀ ਹੋਏ, ਹੁਣ ਵੀ ਨੇ, ਔਰ ਉਹਨਾਂ 'ਚ ਈਵਨ ਕਾਂਸ਼ੀ ਰਾਮ, ਜਿਨ੍ਹਾਂ ਨੇ ਬਹੁਜਨ ਸਮਾਜ ਪਾਰਟੀ ਦੇ ਰੂਪ 'ਚ, ਵੱਖਰੀ ਗੱਲ ਹੈ ਕਿ ਮਾਇਆਵਤੀ ਅਲਟੀਮੇਟਲੀ ਪਾਵਰ ਦੀ ਹੰਗਰ ਔਰ ਕੁਛ ਇਸ ਕਿਸਮ ਦਾ ਅਨਪ੍ਰਿੰਸੀਪਲਡ ਸਟੈਂਸ ਵੀ ਆ ਗਏ ਸਾਹਮਣੇ, ਜਿਹਦੇ ਥੱਲੇ ਕੁਛ ਕਰਪਟ ਪ੍ਰੈਕਟਿਸਿਸ ਦੇ ਥੱਲੇ ਜਿਹੜਾ ਹੈ ਉਹਨਾਂ ਨੇ CBI ਨੇ ਵੀ ਘੇਰ ਲਿਆ, ਔਰ ਉਹ ਜਿਹੜਾ ਰੈਵੋਲੂਸ਼ਨ ਕਾਂਸ਼ੀ ਰਾਮ ਨੇ ਸ਼ੁਰੂ ਕੀਤਾ ਸੀ ਉਹ ਇੱਕ ਥਾਂ ਦੇ ਉੱਤੇ ਆ ਕੇ ਰੁਕ ਗਿਆ। ਔਰ ਬੇਸ਼ੱਕ ਕਾਂਸ਼ੀ ਰਾਮ ਦਾ ਸੰਬੰਧ ਜਿਹੜਾ ਇੱਕ ਸਿੱਖ ਪਰਿਵਾਰ ਨਾਲ ਸੀ, ਉਹਨਾਂ ਦੀ ਮਾਤਾ ਜਾਂ ਉਹਨਾਂ ਦੇ ਭਰਾ ਜਾਂ ਭੈਣਾਂ ਜਿੱਥੇ ਵਿਆਹੇ ਨੇ ਉਹ ਅੰਮ੍ਰਿਤਧਾਰੀ ਪਰਿਵਾਰ ਨੇ, ਹੁਸ਼ਿਆਰਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਜੀ। ਲੇਕਿਨ ਉਹਨੇ ਕਾਂਸ਼ੀ ਰਾਮ ਨੇ UP ਦੇ ਵਿੱਚ ਜਾ ਕੇ ਹੀ ਆਪਣੇ ਐਕਸਪੈਰੀਮੈਂਟ ਨੂੰ ਲਾਗੂ ਕੀਤਾ। ਇਸ ਗੱਲ ਤੋਂ ਉਹ ਬਿਲਕੁਲ ਸਪਸ਼ਟ ਸੀ। ਉਹਦੀਆਂ ਅਕਸਰ ਪ੍ਰੈਸ ਕਾਨਫਰੰਸਿਸ ਜਿਹੜਾ ਬ੍ਰਾਹਮਣਵਾਦ ਹੀ ਸਭ ਪੁਆੜੇ ਦੀ ਜੜ, ਇਹ ਬਿਲਕੁਲ ਕਲੀਅਰ ਸੀ। ਔਰ ਜੇ ਡਾਕਟਰ BR ਅੰਬੇਦਕਰ ਨੇ ਸੰਵਿਧਾਨਕ ਤੌਰ ਦੇ ਉੱਤੇ ਦਲਿਤ ਵਰਗ ਦੇ ਲਈ ਰਿਜ਼ਰਵੇਸ਼ਨ ਦਾ ਆਧਾਰ ਬਣਾ ਕੇ ਉਹਨਾਂ ਨੂੰ ਇੱਕ ਆਰਥਿਕ ਆਧਾਰ ਦਿੱਤਾ ਔਰ ਉਹਨਾਂ ਦੀ ਪ੍ਰੋਗਰੈਸ ਵੱਲ ਜਿਹੜੇ ਹੈ ਕਦਮ ਵਧੇ, ਤੇ ਉੱਥੇ ਜਿਹੜਾ ਉਹਨਾਂ ਦਾ ਵੋਟ ਬੈਂਕ ਹੈ, ਕਿਉਂਕਿ ਡਾਕਟਰ ਅੰਬੇਦਕਰ ਨੂੰ ਜਦੋਂ ਹੀ 50 ਤੋਂ ਬਾਅਦ ਉਹ ਖਲੋਤੇ ਫਿਰ ਇਲੈਕਸ਼ਨਾਂ ਲਈ, ਨਹਿਰੂ ਨਾਲ ਮਤਭੇਦ ਸੀ, ਨਹਿਰੂ ਨੇ ਯਕੀਨੀ ਬਣਾਇਆ ਕਿ ਉਹ ਹਾਰਨ। ਸੋ ਉਹ ਆਪਣਾ ਜੋ ਉਹਨਾਂ ਨੇ ਕੰਮ ਕੀਤਾ, ਜਿਸ ਲੈਵਲ ਦੇ ਉਹ ਚਿੰਤਕ ਸਨ, ਉਹ ਆਪਣੀ ਹਯਾਤੀ ਦੇ ਵਿੱਚ ਆਪਣੇ ਲਾਈਫ ਟਾਈਮ 'ਚ ਕੋਈ ਦਲਿਤ ਵੋਟ ਬੈਂਕ ਨਹੀਂ ਬਣਾ ਸਕੇ, ਕਿਉਂਕਿ ਉਹ ਮੋਰ ਕਾਈਂਡ ਆਫ ਇੱਕ ਇੰਟੈਲੈਕਚੁਅਲ ਸਨ। ਔਰ ਕਾਂਗਰਸ, ਨਹਿਰੂ ਔਰ ਇਹ ਜਿਹੜੀ ਹਾਈ ਕਾਸਟ ਲੌਬੀ ਹੈ ਬਹੁਤ ਪਾਵਰਫੁਲ ਸੀ। ਲੇਕਿਨ ਇਹ ਕ੍ਰੈਡਿਟ ਕਾਂਸ਼ੀ ਰਾਮ ਨੂੰ ਜਾਂਦਾ ਹੈ ਕਿ ਉਸ ਨੇ ਇਹ ਐਕਸਪੈਰੀਮੈਂਟ UP ਦੇ ਵਿੱਚ ਲਾਗੂ ਕਰਕੇ ਇੱਕ ਦਲਿਤ ਵੋਟ ਬੈਂਕ ਜਿਹੜਾ ਹੈ ਉਸ ਨੂੰ ਕੰਸੋਲੀਡੇਟ ਕੀਤਾ। ਔਰ ਕਿਉਂਕਿ ਜਿਸ ਵੀਡੀਓ ਦਾ ਇਹਨਾਂ ਨੇ ਹਵਾਲਾ ਦਿੱਤਾ ਉਹਦੇ 'ਚ ਜਿਹੜੇ ਸਪੀਕਰ ਨੇ ਦਲਿਤ ਭਾਈਚਾਰੇ ਦੇ, ਉਹ ਕਲੀਅਰਲੀ ਕਹਿ ਰਹੇ ਨੇ ਕਿ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਥੱਲੇ ਹੀ ਅਸੀਂ ਜਿਹੜਾ ਬ੍ਰਾਹਮਣਵਾਦ ਦਾ ਮੁਕਾਬਲਾ ਕਰ ਸਕਦੇ ਹਾਂ। ਔਰ ਇਹ ਗੱਲ ਕਾਂਸ਼ੀ ਰਾਮ ਆਪਣੇ ਜਦੋਂ ਹੁਸ਼ਿਆਰਪੁਰ ਵੀ ਆਉਂਦੇ ਸਨ ਔਰ ਆਪਣੇ ਪੁਰਾਣੇ ਮਿੱਤਰਾਂ ਜਾਂ ਜਿਹੜੇ ਸਿੱਖ ਚਿੰਤਕਾਂ ਦੇ ਨਾਲ ਵੀ ਬਹਿਣਾ, ਉਹਨਾਂ ਨੇ ਕਹਿਣਾ ਕਿ ਭਾਈ ਸਿੱਖ ਲੀਡਰਾਂ ਨੂੰ, ਟੌੜੇ ਦੇ ਵੀ ਕਿਸੇ ਵੇਲੇ ਨੇੜੇ ਸੀ ਔਰ ਇੱਕ ਸਟੇਜ ਤੇ ਉਹ ਇੱਕੋ ਵਾਰੀ ਮੈਂਬਰ ਪਾਰਲੀਮੈਂਟ ਬਣੇ ਪੰਜਾਬ 'ਚੋਂ, ਹੁਸ਼ਿਆਰਪੁਰ ਤੋਂ, ਔਰ ਉਦੋਂ ਵੀ ਜਦੋਂ ਅਕਾਲੀਆਂ ਨੇ ਮਦਦ ਕੀਤੀ। ਸੋ ਉਹ ਇਹ ਕਹਿੰਦੇ ਸੀ ਕਿ ਭਾਈ ਤੁਸੀਂ ਜਿਹੜਾ ਕੰਮ ਨਹੀਂ ਕਰ ਸਕੇ, ਮੈਂ ਉੱਥੇ ਜਾ ਕੇ ਵੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਜਿਹੜਾ ਹੈ ਹੋਰ ਕੋਈ ਚਾਰਾ, ਕੋਈ ਹੋਰ ਰਸਤਾ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਔਰ ਸਿੱਖ ਕੌਮ ਜਿਹੜੀ ਕਿ ਗੁਰੂ ਨੇ ਇਸ ਪਾਸੇ ਜ਼ੁਲਮ ਦੇ ਖਿਲਾਫ ਲੜਨ ਲਈ ਖੜੇ ਕੀਤੇ, ਉਹ ਇਹਨਾਂ ਨੂੰ ਜਿਹੜਾ ਸ਼ਰਮ ਵੀ ਦਿੰਦੇ ਸੀ ਕਿ ਤੁਸੀਂ ਖੁਦ ਸਾਰੇ ਜ਼ਾਤ ਪਾਤੀ ਸਿਸਟਮ 'ਚ ਫਸੇ ਹੋਏ ਹੋ। ਇਹ ਵੱਖਰੀ ਗੱਲ ਹੈ ਕਿ ਇਸ ਕਿਸਮ ਦੇ ਵਿਸ਼ਵਾਸਾਂ ਵਾਲਿਆਂ ਨੂੰ ਅਲਟੀਮੇਟਲੀ ਜਦੋਂ ਕਾਂਸ਼ੀ ਰਾਮ ਦੀ ਮੌਤ ਹੋਈ, ਤੇ ਕਿਉਂਕਿ ਮਾਇਆਵਤੀ ਖੁਦ ਬੁੱਧ ਧਰਮ 'ਚ ਹੈ, ਤੇ ਉਹਨੂੰ ਬੋਧੀ ਦੱਸ ਕੇ ਤੇ ਬੁੱਧ ਧਰਮ ਦੀਆਂ ਜਿਹੜੀਆਂ ਰਸਮਾਂ ਮੁਤਾਬਕ ਉਸ ਦੀਆਂ ਅੰਤਲੀਆਂ ਰਸਮਾਂ ਕੀਤੀਆਂ ਗਈਆਂ, ਜਿਹੜੀ ਠੀਕ ਲਾਈਨ ਹੈ। ਕਾਂਸ਼ੀ ਰਾਮ ਨੇ ਕਦੇ ਵੀ, ਜਦੋਂ ਤੁਸੀਂ ਉਸ ਦਾ ਬੇਸਿਕ ਫੇਥ ਇਹ ਰਿਹਾ ਕਿ ਭਾਈ ਗੁਰੂ ਗ੍ਰੰਥ ਸਾਹਿਬ ਹੀ ਆਨਸਰ ਹੈ ਸਾਰੀਆਂ ਜਿਹੜੀਆਂ ਇਹਨਾਂ ਪਾਰਟਸ ਦਾ, ਔਰ ਉਹਨਾਂ ਨੇ ਜਿਹੜਾ ਇਹ ਅਪੀਲ ਕੀਤੀ ਹੈ ਜਿਸ ਸਪੀਕਰ ਨੇ ਕਿ ਭਾਈ ਇੱਕ ਪਾਸੇ ਜਿਹੜੀਆਂ ਬ੍ਰਾਹਮਣਵਾਦ ਦੀਆਂ ਮੂਲ ਪੁਸਤਕਾਂ ਨੇ, ਉਹਨਾਂ ਦੇ ਵਿੱਚ ਵੇਦ, ਸ਼ਾਸਤਰ, ਸਿਮਰਤੀਆਂ, ਪੁਰਾਣ, ਔਰ ਉਹਨਾਂ ਦੇ ਵਿੱਚ ਮਨੂ ਸਮ੍ਰਿਤੀ ਜਿਹਨੇ ਕਿ ਲਾਅ ਬਣਾਏ ਔਰ ਦਲਿਤਾਂ ਨੂੰ ਦੇ ਮੁੱਢਲੇ ਹੱਕ ਖੋਹ ਲਏ, ਇਹ ਵੀ ਹੈ ਉਸ ਦਾ ਹਿੱਸਾ ਹੈ ਕਿ ਭਾਈ ਜੇ ਕੋਈ ਦਲਿਤ ਵੇਦ ਮੰਤਰ ਦਾ ਉਚਾਰਨ ਕਰੇ ਤਾਂ ਉਹਦੀ ਜੀਭ ਕੱਟ ਲਓ,
ਜੀ। ਔਰ ਜੇ ਕੋਈ ਈਵਨ ਚੋਰੀ ਛਿਪੇ ਵੀ ਕੰਨਾਂ ਦੇ ਵਿੱਚ ਕਿਸੇ ਦੇ ਕੋਈ ਮੰਤਰਾਂ ਦੀ ਆਵਾਜ਼ ਪੈ ਜਾਏ ਤੇ ਸਿੱਕਾ ਪਿਘਲਾ ਕੇ ਉਹਨਾਂ ਦੇ ਕੰਨਾਂ 'ਚ ਪਾ ਦਿਓ। ਸੋ ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਜਿਹੜੀਆਂ ਬ੍ਰਾਹਮਣਾਂ ਦੀਆਂ ਪੁਸਤਕਾਂ ਨੇ ਉਹ ਤਾਂ ਸਾਨੂੰ ਪੜ੍ਹਨ ਤੋਂ ਹੀ ਰੋਕਦੀਆਂ ਨੇ, ਉਹ ਤਾਂ ਸਾਡੇ ਹੱਕ ਖੋਹਦੀਆਂ ਨੇ। ਤੇ ਇੱਥੇ ਸਿੱਖ ਦਾ ਮਤਲਬ ਹੈ ਸੀਕਰ, ਜਗਿਆਸੂ। ਜੇ ਸਾਰੀ ਉਮਰ ਜਿਹਨੇ ਪੜ੍ਹਦਾ ਰਹਿਣਾ, ਕਿਤੇ ਵੀ ਪਹੁੰਚ ਕੇ ਸਿੱਖ ਨੇ ਸਿੱਖ ਰਹਿਣਾ, ਸੀਕਰ ਆਫਟਰ ਦਾ ਟਰੂਥ, ਉਹ ਤਾਂ ਉਸ ਭਾਵਨਾ ਦੇ ਨਾਲ ਓਤ-ਪ੍ਰੋਤ ਹੈ ਕਿ ਭਾਈ ਮੈਂ ਸਿੱਖਣਾ, ਮੈਂ ਫਾਲੋਅਰ ਹੈ, ਮੈਂ ਆਪਣੇ ਗੁਰੂ ਦੀ ਗੱਲ ਨੂੰ ਫਾਲੋ ਕਰਨਾ। ਪਰ ਸਿੱਖ ਉਸ ਰਸਤੇ ਤੇ ਤੁਰਿਆ ਹੋਇਆ ਹੈ ਜਿੱਥੇ ਉਹ ਗਿਆਨ ਦੇ ਭੰਡਾਰ ਦੇ ਲਈ ਹਮੇਸ਼ਾ ਇੱਕ ਜਗਿਆਸਾ ਦੇ ਨਾਲ, ਜਗਿਆਸੂ ਇਸ ਲਈ ਕਹਿੰਦੇ ਨੇ, ਜਗਿਆਸਾ ਸੀਕਿੰਗ ਨੂੰ ਕਹਿੰਦੇ ਨੇ, ਜਿਹਦੇ 'ਚ ਤੁਹਾਡੀ ਹਮੇਸ਼ਾ ਕਾਮਨਾ ਹੁੰਦੀ ਹੈ ਕਿ ਤੁਸੀਂ ਸਿੱਖਣਾ ਉਸ ਅਧਿਆਤਮ ਦੀ ਦੁਨੀਆ ਨੂੰ ਵੀ। ਬੁੱਧ ਸੋ ਦੀਪਕ ਜਿਉਂ ਉਜਿਆਰੇ, ਬੁੱਧੀ ਵੀ, ਸਰੀਰਕ ਤੌਰ ਤੇ ਵੀ ਅਰੋਗਤਾ ਦੀ ਗੱਲ, ਕਿਉਂਕਿ ਇਹੀ ਮੁੱਢਲੇ ਤੌਰ ਦੇ ਉੱਤੇ ਸਿੱਖੀ ਦਾ ਆਧਾਰ ਹੈ। ਜੇ ਅੱਜ ਸਿਹਤ ਦੀ ਡੈਫੀਨੇਸ਼ਨ ਵਰਲਡ ਹੈਲਥ ਆਰਗੇਨਾਈਜੇਸ਼ਨ ਫਿਜ਼ੀਕਲ, ਮੈਂਟਲ ਤੇ ਐਂਡ ਸੋਸ਼ਲ ਵੈਲਬੀਇੰਗ ਆਫ ਐਨ ਇੰਡੀਵਿਜੂਅਲ ਕਹਿੰਦੀ ਹੈ, ਤੇ ਇੱਥੇ ਵੀ ਉਹੀ ਜਿਹੜਾ ਸਿੱਖੀ ਦੀਆਂ ਸਿੱਖਿਆਵਾਂ ਨੇ। ਔਰ ਅਸੀਂ ਸਮਝਦੇ ਹਾਂ ਕਿ ਅਸੀਂ ਫੇਲ ਹੋਏ ਹਾਂ ਕੌਮ ਦੇ ਤੌਰ ਤੇ ਇਸ ਵਿਚਾਰਧਾਰਾ ਨੂੰ, ਜਿਹੜੀ ਗੁਰੂਆਂ ਦੀ ਵਿਚਾਰਧਾਰਾ ਸੀ। ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਜਿੱਥੇ ਨੀਚ ਸੰਭਾਲੀਆਂ ਤਿੱਥੈ ਨਦਰ ਤੇਰੀ ਬਖਸ਼ੀਸ਼, ਜਿਸ ਨੂੰ 10ਵੇਂ ਪਾਤਸ਼ਾਹ ਨੇ ਰੰਗਰੇਟੇ ਗੁਰੂ ਕੇ ਬੇਟੇ ਕਿ ਭਾਈ ਸਨਸ ਆਫ ਦਾ ਗੁਰੂ, ਔਰ ਉਹਨਾਂ ਨੂੰ ਪਾਵਰ ਦਿੱਤੀ, ਜਿਨ ਕੀ ਜ਼ਾਤ ਵਰਣ ਕੁਲ ਮਾਹੇ, ਸਰਦਾਰੀ ਨਾ ਭਈ ਕਦਾਹੇ, ਤਿਨ ਹੀ ਕੋ ਸਰਦਾਰ ਬਣਾਉ, ਤਬੈ ਗੋਬਿੰਦ ਸਿੰਘ ਨਾਮ ਕਹਾਉ। ਉਹਨਾਂ ਨੂੰ ਨਿਮਾਣਿਆਂ ਨੂੰ, ਜੇ ਭਗਤ ਰਵਿਦਾਸ ਜੀ ਨੇ ਇਹ ਸੰਕਲਪ ਕੀਤਾ ਸੀ, ਇਹ ਉਹਨਾਂ ਦਾ ਡ੍ਰੀਮ ਸੀ, ਜਿਹੜਾ ਬਾਣੀ ਦੇ ਰੂਪ 'ਚ ਅਸੀਂ ਦੇਖਦੇ ਕਿ ਐਸੀ ਲਾਲ ਤੁਝ ਬਿਨ ਕੌਣ ਕਰੇ, ਬੇਨਮਾਜ਼ ਗੁਸਈਆ ਮੇਰਾ, ਮਾਥੈ ਛਤਰ ਧਰੇ, ਜਾਂ ਕੀ ਛੋਤ ਜਗਤ ਕੋ ਲਾਗੇ, ਤਾਂ ਪਰ ਤੁਹੀਂ ਢਰੇ, ਨੀਚੋਂ ਊਚ ਕਰੇ ਮੇਰਾ ਗੋਬਿੰਦ, ਕਾਹੂ ਤੇ ਨਾ ਡਰੇ, ਨਾਮਦੇਵ ਕਬੀਰ ਤਿਲੋਚਨ, ਸਦਨਾ ਸੈਨ ਤਰੇ, ਕਹਿ ਰਵਿਦਾਸ ਸੁਨੋ ਰੇ ਸੰਤੋ, ਹਰ ਜੀਓ ਤੇ ਸਭੇ ਸਰੇ। ਸੋ ਹੁਣ ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਵਾਜ਼ ਗੁਸਈਆ ਮੇਰਾ, ਮਾਥੇ ਛਤਰ ਤਰੇ। ਹੁਣ ਉਹ ਗਰੀਬ ਨਵਾਜ਼ ਗੁਸਾਈਆਂ ਜਿਹੜਾ ਉਸ ਦੇ ਮੱਥੇ ਤੇ ਛਤਰ ਧਰਦਾ, ਜਿਹੜਾ ਜਿਸ ਨੂੰ ਸਭ ਤੋਂ ਨੀਵਾਂ ਕਿਹਾ ਜਾਂਦਾ। ਔਰ ਇੱਥੇ ਸੱਚਮੁੱਚ ਹੀ ਗਰੀਬ ਨਵਾਜ਼ ਗੁਸਾਈਆਂ ਨੇ, ਉਸ ਨਿਰੰਕਾਰ ਨੇ ਗੁਰੂ ਕਲਗੀਧਰ ਦੇ ਰੂਪ ਦੇ ਵਿੱਚ ਉਹਨਾਂ ਨੂੰ ਪਾਤਸ਼ਾਹਤ ਦਿੱਤੀ, ਉਹਨਾਂ ਨੂੰ ਸੋਵਰਨਿਟੀ ਦਿੱਤੀ, ਜਿਨ੍ਹਾਂ ਨੂੰ ਸ਼ੂਦਰ ਬਣਾਇਆ ਹੋਇਆ ਸੀ, ਬਿਨਾਂ ਜ਼ਾਤ ਰੰਗ ਨਸਲ ਧਰਮ ਦੇ ਵਿਤਕਰੇ ਦੇ ਖਾਲਸੇ ਦਾ ਕਨਸੈਪਟ। ਪਰ ਅਸੀਂ ਹੌਲੀ 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 ਉਸੇ ਹੀ ਜ਼ਾਤ ਪਾਤੀ ਨਿਜ਼ਾਮ ਦਾ ਸ਼ਿਕਾਰ ਹੋ ਕੇ ਆਪਣੇ ਆਪ ਨੂੰ ਉਸ ਬ੍ਰਾਹਮਣ ਦੇ ਰਸਤੇ ਤੇ ਤੋਰ ਲਿਆ। ਔਰ ਇਹੀ ਕਾਰਨ ਅੱਜ ਜੋ ਹੈਦਰਾਬਾਦ 'ਚ ਹੋ ਰਿਹਾ ਹੈ, ਦਿੱਲੀ 'ਚ ਹੋ ਰਿਹਾ ਹੈ, ਜੋ ਹਰਿਆਣਾ 'ਚ, ਪੰਜਾਬ ਦੀ ਅਕਾਲੀ ਲੀਡਰਸ਼ਿਪ ਕਿੱਥੇ ਹੈ ਜੀ? ਇਹ ਠੀਕ ਹੈ ਦਲ ਖਾਲਸਾ ਔਰ ਇਹਨਾਂ ਜਥੇਬੰਦੀਆਂ ਨੇ ਸਾਡਾ ਨੱਕ ਰੱਖ ਲਿਆ, ਕਿੱਥੇ ਹੈ ਸਿੱਖ ਆਵਾਜ਼ ਪੰਜਾਬ ਦੀ, ਜਿਹੜੀ ਕਿ ਜਿਨ੍ਹਾਂ ਦੇ ਉੱਤੇ ਜ਼ੁਲਮ ਹੋ ਰਹੇ ਨੇ ਸਭ ਤੋਂ ਅੱਗੇ ਜਾਏ। ਠੀਕ ਹੈ ਆਮ ਸਿੱਖ ਸੰਗਤ ਲੰਗਰ ਛਕਾ ਦਿੱਤਾ, ਸਾਡਾ ਕੰਮ ਲੰਗਰ ਛਕਾਣਾ, ਲੰਗਰ ਇੱਕ ਸਾਡਾ ਹਿੱਸਾ ਹੈ, ਉਹ ਸਾਡੇ ਬੀਇੰਗ ਦਾ ਹਿੱਸਾ ਹੈ। ਪਰ ਸਾਡੇ ਤਾਂ ਗਾਤਰੇ ਗੁਰੂ ਨੇ ਕਿਰਪਾਨ ਪਾਈ, ਸਾਨੂੰ ਤਾਂ ਜ਼ੁਲਮ ਦੇ ਖਿਲਾਫ ਖਲੋਣ ਲਈ ਕਿਹਾ, ਸਾਨੂੰ ਤਾਂ ਇਹ ਗੁਰੂ ਸਾਹਿਬ ਨੇ ਸਾਨੂੰ ਤਾਂ ਇਹ ਮੈਂਡੇਟ ਦਿੱਤਾ ਹੈ ਕਿ ਭਾਈ ਜਿਹੜਾ ਅਸੀਂ ਦੀਨਾਂ ਦੇ ਨਾਲ ਖਲੋਣਾ, ਸਾਡੇ ਤੇ ਜ਼ਿੰਮੇ ਹੈ ਕਿ ਭਾਈ ਲਰੇ ਦੀਨ ਕੇ ਹੇਤ, ਅਸੀਂ ਦੀਨ ਦੇ ਲਈ ਖਲੋਣਾ। ਖਾਲਸਾ ਸੋਏ ਜੋ ਨਿਰਧਨ ਕੋ ਪਾਲੇ, ਖਾਲਸਾ ਸੋਏ ਜੋ ਦੁਸ਼ਟ ਕੋ ਗਾਲੇ, ਨਿਰਧਨ ਦੀ ਪਾਲਣਾ ਕਰਨ ਵਾਲਾ ਖਾਲਸਾ। ਪਰ ਅੱਜ ਉਸ ਕਿਸਮ ਦੀ ਬ੍ਰਾਹਮਣਵਾਦੀ ਸੋਚ ਵਾਲੀ ਲੀਡਰਸ਼ਿਪ ਹੈ, ਜਿਹਦੀ ਬਦੌਲਤ ਇਹ ਜਿਹੜਾ ਸਾਰੇ ਹੀ ਸਫਰ ਕਰ ਰਹੇ ਨੇ, ਇਹ ਦੇਖ ਰਹੇ ਨੇ ਕਿ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਯਕੀਨ ਰੱਖਣ ਵਾਲੇ ਸਿੱਖ ਕਿੱਥੇ ਨੇ। ਔਰ ਅਸੀਂ ਇਹਨਾਂ ਦੀ ਜਿਹੜੀ ਸੋਚ ਹੈ, ਨਵਰੂਪ ਸਿੰਘ ਜੀ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਇਹ ਸਾਡੇ ਤੱਕ ਪਹੁੰਚਾਇਆ। ਔਰ ਅਸੀਂ ਹਮੇਸ਼ਾ ਹੀ, ਮੇਰਾ ਤਾਂ ਇਹ ਫਰੇਜ਼ ਅਕਸਰ ਲਿਖਤਾਂ 'ਚ ਸਪੀਚ ਦਾ ਹਿੱਸਾ ਹੁੰਦਾ ਹੈ, 6 ਆਫ ਦਾ ਦਲਿਤਸ, ਬਾਈ ਦਾ ਦਲਿਤਸ, ਫॉर ਦਾ ਦਲਿਤਸ। ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਸਾ ਵੇਲਾ ਵੀ ਹੋ ਗਿਆ ਬ੍ਰੇਕ ਤੇ ਜਾਣ ਦਾ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।